ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਮੈਨੂੰ ਨਹੀਂ ਪਤਾ ਕਿ ਤੁਸੀਂ ਪੇਂਡੂ ਪ੍ਰੋਡਕਸ਼ਨ ਹੋ ਮੇਰੇ ਤਰ੍ਹਾਂ ਜਾਂ ਕੋਈ ਸ਼ਹਿਰੀ ਲੋਕ ਹੋ। ਜੇ ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਤਾਂ ਫਿਰ ਜੋ ਗੱਲਾਂ ਮੈਂ ਕਰਨ ਵਾਲਾ ਉਹ ਤੁਹਾਨੂੰ ਉਹਨਾਂ ਦਾ ਸਾਰਾ ਕੁਝ ਪਤਾ ਹੈ। ਜੇ ਤੁਸੀਂ ਸ਼ਹਿਰ ਦੇ ਰਹਿਣ ਵਾਲੇ ਹੋ, ਸ਼ਹਿਰੀ ਬਾਬੂ ਹੋ, ਤੇ ਫਿਰ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਕਿ ਉੱਥੇ ਐਜੂਕੇਸ਼ਨ ਦੇ ਅਤੇ ਹੈਲਥ ਦੇ ਕਿੰਨੇ ਮਸਾਇਲ ਨੇ ਜੋ ਕਿ ਸਾਡਾ ਸਿਰ ਲੈ ਰਹੇ। ਹੁਣ ਵੇਖੋ ਸ਼ਹਿਰਾਂ ਵਿੱਚ ਅਕੈਡਮੀਆਂ ਨੇ ਕਿ ਬਾਲ ਸਕੂਲ ਦਾ ਹੋਵੇ, ਬਾਲ ਕਾਲਜ ਦਾ ਹੋਵੇ, ਉਧਰੋਂ ਸਕੂਲੋਂ ਨਿਕਲਿਆ ਘਰ ਆਇਆ, ਟੁੱਕਰ ਫਾੜਿਆ, ਥੋੜ੍ਹੀ ਦੇਰ ਉਰਾ ਪਰਾਂ ਖੇਡਿਆ ਤੇ ਸਿੱਧਾ ਅਕੈਡਮੀ ਨੂੰ। ਤੇ ਜਦੋਂ ਕੋਈ ਵੀ ਕਿਸੇ ਵੀ ਸ਼ੋਬੇ ਦੇ ਵਿੱਚ ਦਾਖਲੇ ਦਾ ਮਾਮਲਾ ਹੁੰਦਾ ਤੇ ਜਿਹੜਾ ਟੈਸਟ ਐਂਟਰੀ ਟੈਸਟ ਲਿੱਤਾ ਜਾਂਦਾ ਉਹਦੇ ਵਿੱਚ ਸ਼ਹਿਰਾਂ ਦੇ ਪੜ੍ਹੇ ਹੋਏ ਬਾਲ ਜ਼ਿਆਦਾ ਸਾਹਮਣੇ ਆਉਂਦੇ ਤੇ ਉਹ ਬੱਚੇ ਬੱਚੀਆਂ ਜਿਹੜੇ ਪਿੰਡਾਂ ਵਿੱਚ ਰਹਿੰਦੇ ਨੇ ਜਿੱਥੇ ਕੋਈ ਅਕੈਡਮੀ ਨਹੀਂ, ਉੱਥੇ ਕੋਈ ਬਾਲ ਕੋਈ ਬੱਚਾ ਬੱਚੀ ਕਿਸਮਤ ਹੋਵੇ ਤੇ ਅਗਾਂਹ ਨਿਕਲਦਾ ਹੈ, ਵਰਨਾ ਉਹ ਸਾਰੀ ਜ਼ਹਾਨਤ ਉਸੇ ਪਿੰਡ ਦੇ ਵਿੱਚ ਗਰਕ ਹੋ ਜਾਂਦੀ ਤੇ ਉਹਨਾਂ ਲਈ ਉਹੀ ਰਹਿ ਜਾਂਦਾ ਜਿਵੇਂ ਅਕਬਰ ਵਾਲਾ ਆਬਾਦੀ ਕਹਿੰਦਾ ਸੀ ਕਿ ਖਾ ਡਬ ਰੋਟੀ ਔਰ ਖੁਸ਼ੀ ਸੇ ਫੂਲ ਜਾ, ਕਿ ਕਰਕ ਲੜਕੀ ਖਾ ਡਬ ਰੋਟੀ ਔਰ ਖੁਸ਼ੀ ਸੇ ਫੂਲ ਜਾ, ਕਿ ਉਹਨਾਂ ਲਈ ਸਿਰਫ ਨਿੱਕੇ ਨਿੱਕੇ ਜਿਹੇ ਜੌਬ ਰਹਿ ਜਾਂਦੇ ਨੇ। ਤੇ ਸਾਡੇ ਹਾਂ ਐਸਾ ਕੋਈ ਕਨਸੈਪਟ ਨਹੀਂ ਕਿ ਅਸੀਂ ਪਿੰਡਾਂ ਦੇ ਵਿੱਚ ਸਿਹਤ ਦੀਆਂ ਜੋ ਸਹੂਲਤਾਂ ਨੇ ਉਹ ਫਰਾਹਮ ਕਰੀਏ। ਕਰਤੇ ਰਹੇ ਹਾਂ ਪਰ ਕਾਰਵਾਈ ਬਹੁਤੀ ਹੈ, ਕਾਗਜ਼ੀ ਕਾਰਵਾਈ ਬਹੁਤੀ ਹੈ, ਪਰ ਅਮਲੀ ਤੌਰ ਤੇ ਕੁਝ ਵੀ ਕੋਈ ਨਹੀਂ। ਪਿੰਡਾਂ ਦੇ ਵਿੱਚ ਜਾਂ ਪ੍ਰਾਇਮਰੀ ਸਕੂਲ ਨੇ ਜਾਂ ਮਿਡਲ ਸਕੂਲ ਨੇ ਜਾਂ ਫਿਰ ਕੋਈ ਹਾਈ ਸਕੂਲ ਨੇ, ਉਹ ਭਾਵੇਂ ਕੁੜੀਆਂ ਦੇ ਨੇ ਜਾਂ ਮੁੰਡਿਆਂ ਦੇ ਨੇ। ਬਹੁਤ ਘੱਟ ਪਿੰਡ ਐਸੇ ਨੇ ਜਿੱਥੇ ਕਿ ਹਾਇਰ ਸੈਕੰਡਰੀ ਸਕੂਲ ਜਾਂ 12 ਜਮਾਤਾਂ ਤੱਕ ਦੇ ਸਕੂਲ ਹੋ। ਖਾਸ ਤੌਰ ਤੇ ਸਾਊਥ ਪੰਜਾਬ ਤੁਸੀਂ ਦੇਖੋ ਕਿ ਉੱਥੇ ਬਹੁਤ ਘੱਟ ਹਾਇਰ ਸੈਕੰਡਰੀ ਸਕੂਲ ਨੇ। ਸਾਫ਼ ਜ਼ਾਹਿਰ ਹੈ ਕਿ ਜਦੋਂ ਇੱਕ ਹਾਈ ਸਕੂਲ ਦੇ ਵਿੱਚੋਂ ਬੱਚਾ ਜਾਂ ਬੱਚੀ ਫਾਰਗ ਹੁੰਦਾ ਉਹਦੇ ਕੋਲ ਦੋ ਹੀ ਰਸਤੇ ਨੇ। ਇੱਕ ਤਾਂ ਇਹ ਹੈ ਕਿ ਜੇ ਉਹ ਅਫੋਰਡ ਕਰ ਸਕਦਾ ਹੈ, ਉਹਦੇ ਮਾਪੇ ਅਫੋਰਡ ਕਰ ਸਕਦੇ ਨੇ, ਉਹਦਾ ਕਲਚਰ ਅਫੋਰਡ ਕਰ ਸਕਦਾ ਹੈ, ਫਿਰ ਤੇ ਉਹ ਮੁੰਡਾ ਕੁੜੀ ਸ਼ਹਿਰ ਜਾ ਕੇ ਪੜ੍ਹ ਸਕਦੇ ਨੇ। ਤੇ ਜੇ ਮਾਪੇ ਇਹ ਸਾਰਾ ਕੁਝ ਅਫੋਰਡ ਨਹੀਂ ਕਰ ਸਕਦੇ ਤੇ ਸਵਾਏ ਇਸ ਦੇ ਹੋਰ ਕੋਈ ਰਸਤਾ ਨਹੀਂ ਰਹਿ ਜਾਂਦਾ ਕਿ ਉਹ ਆਪਣੀ ਪੜ੍ਹਾਈ ਛੱਡ ਕੇ ਕੋਈ ਨਿੱਕਾ ਮੋਟਾ ਜੌਬ ਕਰ ਲੈਣ, ਕੋਈ ਛੋਟੀ ਮੋਟੀ ਪ੍ਰੋਫੈਸ਼ਨਲ ਟ੍ਰੇਨਿੰਗ ਕਰ ਲੈਣ ਤੇ ਰੋਟੀ ਰੋਜ਼ੀ ਦਾ ਪਾਣੀ ਕੱਢੀ ਰੱਖਣ। ਲਿਹਾਜ਼ਾ ਜੋ ਬੱਚੇ ਸ਼ਹਿਰਾਂ ਦੇ ਵਿੱਚ ਨੇ, ਛੋਟੇ ਸ਼ਹਿਰਾਂ ਦੇ ਵਿੱਚ ਜਾਂ ਪਿੰਡੋਂ ਆ ਕੇ ਸ਼ਹਿਰਾਂ ਦੇ ਵਿੱਚ ਤਾਲੀਮ ਹਾਸਲ ਕਰ ਰਹੇ ਨੇ, ਉਹ ਜਦੋਂ ਵੀ ਐਂਟਰੀ ਟੈਸਟ ਹੁੰਦਾ ਹੈ ਉਹਨਾਂ 'ਚੋਂ ਕੋਈ ਨਾ ਕੋਈ ਅੱਧ ਪਚੱਧੇ ਅਗਾਂਹ ਜਾਣ ਲਈ ਕਾਮਯਾਬ ਹੋ ਜਾਂਦੇ ਨੇ। ਤੇ ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਬੱਚੀਆਂ ਨੇ ਉਹ ਤਕਰੀਬਨ ਪੂਰੇ ਦੇ ਪੂਰੇ ਹੀ ਫਿੱਟ ਹੋ ਜਾਂਦੇ ਨੇ। ਇਹਦੇ ਵਿੱਚ ਕੋਈ ਨਾ ਕੋਈ ਰੌਲਾ ਹੈ, ਉਸ ਰੌਲੇ ਨੂੰ ਸਮਝਣ ਦੀ ਲੋੜ ਹੈ ਕਿ ਅਕੈਡਮੀਆਂ ਉਹੀ ਨੇ ਜਿਹੜੀਆਂ ਵੱਡੇ ਸ਼ਹਿਰਾਂ ਦੇ ਵਿੱਚ ਨੇ, ਜਾਂ ਤੇ ਉਹਨਾਂ ਦੀ ਫੈਕਲਟੀ ਇਸ ਕਾਬਲ ਨਹੀਂ ਜਦੋਂ ਉਹ ਛੋਟੇ ਸ਼ਹਿਰਾਂ ਦੇ ਵਿੱਚ ਬ੍ਰਾਂਚਾਂ ਬਣਾਉਂਦੇ ਨੇ, ਜਾਂ ਉਹਨਾਂ ਅਕੈਡਮੀਆਂ ਦੀਆਂ ਬ੍ਰਾਂਚਾਂ ਬਣਦੀਆਂ ਨੇ ਉੱਥੋਂ ਦਾ ਜੋ ਟੀਚਿੰਗ ਸਟਾਫ ਹੈ, ਜਾਂ ਤੇ ਉਹ ਇਸ ਕਾਬਲ ਨਹੀਂ ਕਿ ਉਸ ਮਿਆਰ ਦੀ ਤਾਲੀਮ ਬੱਚੇ ਬੱਚਿਆਂ ਨੂੰ ਦੇ ਸਕੇ ਜੋ ਕਿ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਅਕੈਡਮੀਆਂ ਦੇ ਅੰਦਰ ਦਿੱਤਾ ਜਾ ਰਿਹਾ ਹੈ। ਇੱਕ ਅਜੀਬ ਕਿਸਮ ਦੀ ਨਾਇਨਸਾਫੀ ਹੈ ਕਿ ਪਿੰਡ ਦੇ ਬਾਲ ਇੱਕ ਪਾਸੇ ਤੇ ਐਜੂਕੇਸ਼ਨ ਵੱਲੋਂ ਮਹਿਰੂਮ ਹੋ ਗਏ, ਉੱਥੇ ਹਾਇਰ ਸੈਕੰਡਰੀ ਸਕੂਲ ਬਹੁਤ ਘੱਟ ਨੇ, ਲਿਹਾਜ਼ਾ 10 ਜਮਾਤਾਂ ਤੋਂ ਬਾਅਦ ਜਾਂ ਨੌਕਰੀ ਕਰ ਲਓ ਜਾਂ ਘਰ ਬਹਿ ਜਾਓ, ਜਾਂ ਛੋਟੀ ਮੋਟੀ ਪ੍ਰੋਫੈਸ਼ਨਲ ਟ੍ਰੇਨਿੰਗ ਕਰਕੇ ਨਿੱਕਾ ਮੋਟਾ ਜੌਬ ਕਰ ਲਓ। ਤੇ ਜਾਂ ਫਿਰ ਇੱਕੋ ਹੀ ਰਸਤਾ ਹੈ ਕਿ ਸ਼ਹਿਰ ਆਓ, ਪੜ੍ਹੋ,
ਤੇ ਮਾਪੇ ਅਫੋਰਡ ਕਰ ਸਕਦੇ ਨੇ, ਲੇਕਿਨ ਛੋਟੇ ਸ਼ਹਿਰ ਦੇ ਵਿੱਚ ਰਹਿ ਕੇ ਉਹਨਾਂ ਦੇ ਬਾਲ ਫਿਰ ਵੀ ਉਸ ਹੱਦ ਤੱਕ ਅੱਗੇ ਨਹੀਂ ਜਾਂਦੇ ਜਿਹੜੇ ਕਿ ਵੱਡੇ ਸ਼ਹਿਰਾਂ ਦੇ ਬਾਲ ਅੱਗੇ ਜਾਂਦੇ ਨੇ। ਇਸ ਸਾਰੀ ਲਫਾਟਬਾਜ਼ੀ ਦੇ ਵਿੱਚ ਨੁਕਸ ਕਿੱਥੇ ਹੈ, ਰੌਲਾ ਕਿੱਥੇ ਹੈ, ਉਹ ਸਮਝਣ ਦੀ ਲੋੜ। ਤੇ ਹੁਣ ਪਿੰਡਾਂ ਦੇ ਵਿੱਚ ਤੁਸੀਂ ਦੇਖੋ, ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਪੇਂਡੂ ਮਾਸਟਰ ਜਨਾਬ ਗੰਨੇ ਚੂਪਦੇ ਰਹਿੰਦੇ ਨੇ, ਪੇਂਡੂ ਮਾਸਟਰ ਜਨਾਬ ਆਂਡੇ ਖਾਂਦੇ ਰਹਿੰਦੇ ਨੇ। ਉਸਤਾਨੀਆਂ ਜਿਹੜੀਆਂ ਨੇ ਉਹ ਕੁੜੀਆਂ ਨੂੰ ਕਹੀ ਜਾਂਦੀਆਂ ਨੇ ਕਿ ਤੂੰ ਸਾਗ ਪੱਟ ਲਿਆ, ਤੂੰ ਲਸਣ ਛਿੱਲ ਦੇ, ਤੂੰ ਫਲਾਂ ਕਰ ਦੇ, ਤੂੰ ਢਮਕਾਂ ਕਰ ਦੇ। ਹੁਣ ਤੁਸੀਂ ਇਹ ਦੇਖੋ ਕਿ ਅਸੀਂ ਆਪਣੇ ਪਿੰਡ ਦੇ ਉਸਤਾਦਾਂ ਨੂੰ ਦੇਖ ਹੀ ਰਹੇ ਹਾਂ। ਕਦੇ ਆਓ ਨਾ ਸਾਊਥ ਪੰਜਾਬ, ਤੁਹਾਨੂੰ ਲੱਗੇ ਪਤਾ ਕਿ ਉੱਥੇ 25-25 ਸਾਲ ਹੋ ਗਏ ਨੇ, 20-20 ਸਾਲ ਹੋ ਗਏ ਨੇ, 30-30 ਸਾਲ ਹੋ ਗਏ ਨੇ ਉਹ ਮਜ਼ਲੂਮ ਉਸਤਾਨੀਆਂ ਨੂੰ, ਉਹਨਾਂ ਉਸਤਾਦਾਂ ਨੂੰ, ਜਿਹੜੇ ਘਰ ਤੋਂ ਕੋਈ 30 ਮੀਲ ਦੂਰ ਪੜ੍ਹਾ ਰਿਹਾ, ਕੋਈ 35 ਮੀਲ ਦੂਰ ਪੜ੍ਹਾ ਰਿਹਾ, ਕੋਈ ਉਸ ਤੋਂ ਵੱਧ ਦੂਰੀ ਦੇ ਫਾਸਲੇ ਤੇ ਪੜ੍ਹਾ ਰਿਹਾ ਹੈ। ਤੇ ਜਦੋਂ ਵੀ ਐਕਸਟ੍ਰੀਮਲੀ ਹਾਰਡਸ਼ਿਪ ਦੇ ਤਹਿਤ ਤਬਾਦਲੇ ਹੁੰਦੇ ਨੇ, ਜਿਹੜੇ ਮੁਸਤਹਿਕ ਲੋਕ ਹੁੰਦੇ ਨੇ, ਮੁਸਤਹਿਕ ਟੀਚਰਾਂ ਨੇ, ਮੁਸਤਹਿਕ ਟੀਚਰ ਨੇ, ਉਹਨਾਂ ਦੇ ਤਬਾਦਲੇ ਨਹੀਂ ਹੁੰਦੇ। ਤਬਾਦਲੇ ਐਕਸਟ੍ਰੀਮਲੀ ਹਾਰਡਸ਼ਿਪ ਦੇ ਤਹਿਤ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਿਰਫ ਉਹਨਾਂ ਟੀਚਰਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਕੰਡ ਤੇ ਕੋਈ ਨਾ ਕੋਈ ਹੁੰਦਾ ਹੈ, ਕੋਈ ਸਿਫਾਰਿਸ਼ ਹੁੰਦੀ ਹੈ ਜਾਂ ਫਿਰ ਇਹ ਹੁੰਦਾ। ਤੇ ਜਿਹੜੇ ਮੁਸਤਹਿਕ ਨੇ ਉਹ ਨਿੱਕੇ ਨਿੱਕੇ ਬਾਲ ਘਰ ਛੱਡ ਕੇ, ਤੁਸੀਂ ਜਾਓ ਨਾ ਕਿਸੇ ਕਿਦੀ ਉਸਤਾਨੀ ਦੇ ਘਰ, ਸਵੇਰੇ ਸਵੇਰੇ ਫੜਤੂਲ ਪਈ ਹੁੰਦੀ ਹੈ ਯੂਰਪ ਤਰ੍ਹਾਂ, ਕਿ ਇੱਕ ਪਾਸੇ ਉਹ ਫਾਈਲਾਂ ਸਮੇਟ ਰਹੀ ਹੁੰਦੀ ਹੈ, ਪਰਸ ਸੰਭਾਲ ਰਹੀ ਹੁੰਦੀ ਹੈ, ਨਾਸ਼ਤਾ ਬਣਾ ਰਹੀ ਹੁੰਦੀ ਹੈ, ਰੌਲਾ ਪਾ ਰਹੀ ਹੁੰਦੀ ਹੈ ਕਿ ਵੈਗਨ ਨਾਲ ਆਉਣ ਵਾਲੀ ਹੈ, ਮੈਂ ਸਕੂਲ ਜਾਣਾ। ਮਾਸਟਰ ਦੇ ਘਰ ਜਾ ਵੜੋ, ਉੱਥੇ ਵੀ ਸੂਰਤ ਹਾਲ ਹੈ। ਉਹ ਖੱਪ ਆ ਰਿਹਾ ਹੁੰਦਾ, ਭਗਵਾਨ ਨੇ ਰੋਟੀ ਨਹੀਂ ਪੱਕੀ, ਸਕੂਲ ਦਾ ਟਾਈਮ ਹੋ ਗਿਆ, ਹੈਡ ਮਾਸਟਰ ਬੜਾ ਕੱਬਾ ਹੈ ਜਿਹੜਾ, ਉਹਨੇ ਮੇਰੇ ਵੱਟ ਕੱਢ ਦੇਣੇ, ਡੀਓ ਨੂੰ ਸ਼ਿਕਾਇਤ ਲਾ ਦੇਣੀ। ਇਹ ਉਹ ਹੁਣ ਜਿਹੜੀਆਂ ਉਸਤਾਨੀਆਂ ਉਸਤਾਦ ਘਰੋਂ 30-30 ਮੀਲ ਦੂਰ ਜਾ ਕੇ, 35-35 ਮੀਲ ਦੂਰ ਜਾ ਕੇ ਪੜ੍ਹਾ ਰਹੇ ਨੇ, ਉਹ ਘੰਟਾ ਉਹਨਾਂ ਦਾ ਜਾਣ 'ਚ ਲੱਗ ਗਿਆ, ਘੰਟਾ ਉਹਨਾਂ ਦੇ ਆਉਣ 'ਚ ਲੱਗ ਗਿਆ, ਉਹਨਾਂ ਦਾ ਫੈਮਿਲੀ ਸਿਸਟਮ ਵੀ ਡਿਸਟਰਬ ਹੋਇਆ, ਬੱਚੇ ਵੀ ਉਹਨਾਂ ਦੇ ਪੜ੍ਹਾਈ ਵੱਲੋਂ ਵਿਹਲੇ ਗਏ ਕਿ ਉਹਨਾਂ ਦੇ ਉੱਤਰ ਪ੍ਰੋਪਰ ਉਹਨਾਂ ਨੂੰ ਲੁੱਕ ਆਫਟਰ ਕਰਨ ਵਾਲਾ ਕੋਈ ਨਹੀਂ, ਕਿ ਬੱਚਿਆਂ ਦੀ ਤਾਲੀਮ ਵੀ ਸਹੀ ਜਾ ਰਹੀ ਹੈ, ਘਰ ਦਾ ਸਿਸਟਮ ਵੀ ਸਹੀ ਜਾ ਰਿਹਾ, ਵੇਲੇ ਸਿਰ ਬਿੱਲ ਵੀ ਦਿੱਤਾ ਜਾ ਰਿਹਾ ਹੈ ਜਾਂ ਨਹੀਂ ਦਿੱਤਾ ਜਾ ਰਿਹਾ। ਇੰਝ ਹੀ ਦੇਖ ਲਓ ਕਿ ਜੋ ਸਾਡੀ ਅਫਸਰਸ਼ਾਹੀ ਹੈ ਐਜੂਕੇਸ਼ਨ ਦੀ, ਉਹ ਵੀ ਇੰਝ ਲੱਗਦਾ ਜਿਵੇਂ ਅਸਮਾਨੋਂ ਉਤਰੀ, ਕਿ ਮਾਸਟਰ ਉਹੀ ਹੁੰਦਾ ਜਿਹੜਾ ਹੈਡ ਮਾਸਟਰ ਬਣ ਗਿਆ, ਜਦੋਂ ਫਿਰ ਉਹ AEO ਬਣ ਜਾਂਦਾ, DO ਬਣ ਜਾਂਦਾ, CO ਬਣ ਜਾਂਦਾ, ਉਹ ਫਿਰੌਨ ਬਣ ਜਾਂਦਾ, ਤਾਂ ਹੁਣ ਸਰੀਆ ਆ ਜਾਂਦਾ। ਫਿਰ ਉਹ ਸਿਰਫ ਨੋਟਾਂ ਦੀ ਖੁਸ਼ਬੂ ਸੰਭਾਲਦਾ, ਨੋਟਾਂ ਦੀ ਖੁਸ਼ਬੂ ਤੋਂ ਇਲਾਵਾ ਜਾਂ ਉਹ ਸਿਫਾਰਸ਼ਾਂ ਦੀ ਖੁਸ਼ਬੂ ਸੰਭਾਲਦਾ। ਤੇ ਆਮ ਬੰਦਾ, ਆਮ ਟੀਚਰ, ਉਹ ਮਜ਼ਲੂਮ ਟੀਚਰ ਜਿਹੜਾ ਵਿਚਾਰਾ ਘਰੋਂ 30-35 ਮੀਲ ਦੂਰ ਪੜ੍ਹਾਉਣ ਜਾ ਰਿਹਾ ਹੈ, ਜਾਂ ਉਸਤਾਨੀ ਜਿਹੜੀ ਘਰੋਂ 30-35 ਮੀਲ ਦੂਰ ਪੜ੍ਹਾਉਣ ਜਾ ਰਹੀ ਹੈ, ਉਹਦੇ ਬਾਰੇ ਕੋਈ ਅਹਿਸਾਸ ਨਹੀਂ ਹੁੰਦਾ, ਉਹਦੀ ਮੁਸ਼ਕਲਾਤ ਦਾ ਕੋਈ ਸਦੇਬਾਬ ਨਹੀਂ ਹੁੰਦਾ। ਅਗਰ ਜੀ ਟਰਾਂਸਫਰ ਆਨਲਾਈਨ ਕਰ ਦਿੱਤੇ, ਤੇ ਇਹ ਕਰਤਾ, ਤੇ ਉਹ ਕਰਤਾ, ਤੇ ਪਤਾ ਨਹੀਂ ਕੀ ਬੂਟੇ ਪੱਟਤੇ। ਤੇ ਆਨਲਾਈਨ ਟਰਾਂਸਫਰਾਂ ਦੇ ਉੱਤੇ ਤੁਸੀਂ ਚੁੱਕੋ ਹਾਂ ਫਾਈਲਾਂ, ਕਿ ਹੁਣ ਤੱਕ ਐਜੂਕੇਸ਼ਨ ਦੇ ਵਿੱਚ ਜਿੰਨੇ ਵੀ ਆਨਲਾਈਨ ਟਰਾਂਸਫਰ ਹੋਏ ਨੇ ਉਹ ਸਹੀ ਹੋਏ ਨੇ? ਆਈ ਡੋਂਟ ਥਿੰਕ ਸੋ। ਇਸ ਲਈ ਕਿ ਮੈਂ ਜਦੋਂ ਵੀ ਪੰਜਾਬ ਦੇ ਕਿਸੇ ਪਿੰਡ ਵਿੱਚ ਜਾਣਾ ਵਾ, ਜਾਂ ਫਿਰ ਆਪਣੇ ਪਿੰਡ ਸਾਊਥ ਪੰਜਾਬ ਵਿੱਚ ਜਾਣਾ ਵਾ, ਆਪਣੇ ਸ਼ਹਿਰ ਵਿੱਚ ਜਾਣਾ ਵਾ, ਮੈਨੂੰ ਉਹ ਜ਼ੁਲਮ ਨਜ਼ਰ ਆਉਂਦਾ ਹੈ ਕਿ ਸਵੇਰੇ ਸਵੇਰੇ ਵੈਗਨਾਂ, ਡੱਬੇ, ਕੈਰੀ ਡੱਬੇ, ਤੇ ਪਤਾ ਨਹੀਂ ਚਿੰਗਚੀ ਤੇ ਉਰਾਂ ਪਰਾਂ ਜਿਹੜੇ ਲਾਰੀਆਂ ਭਰ ਭਰ ਕੇ ਉਸਤਾਨੀਆਂ ਤੇ ਉਸਤਾਦ ਪਿੰਡਾਂ ਨੂੰ ਜਾ ਰਹੇ ਨੇ, ਪੜ੍ਹਾਉਣ ਲਈ ਜਾ ਰਹੇ ਨੇ, ਪਿੱਛੋਂ ਸਾਰਾ ਉਹਨਾਂ ਦਾ ਫੈਮਿਲੀ ਸਿਸਟਮ ਡਿਸਟਰਬ ਹੋ ਰਿਹਾ ਹੈ। ਉੱਤੋਂ ਫਿਰ ਅਫਸਰਸ਼ਾਹੀ ਦਾ ਜੋ ਆਪਣਾ ਇੱਕ ਖਾਸ ਰੈੱਡ ਟੇਪ ਵਾਲਾ ਜਿਹੜਾ ਮਾਮਲਾ ਉਹ ਵੱਖਰਾ ਹੁੰਦਾ, ਕਿ ਤੁਸੀਂ ਸਕੂਲ ਜਿਹੜਾ ਭਾਵੇਂ 2 ਘੰਟੇ ਬਾਅਦ ਵੀ ਛੱਡੋ, ਉਹਦੀ ਪਰਵਾਹ ਨਹੀਂ ਹੁੰਦੀ। ਜੇ ਰਾਹ ਵਿੱਚ ਕੈਰੀ ਡੱਬਾ ਪੈਂਚਰ ਹੋ ਗਿਆ, ਤੁਸੀਂ 5 ਮਿੰਟ ਲੇਟ ਪਹੁੰਚੇ ਹੋ, ਤੇ ਅਫਸਰ ਸਾਹਿਬ ਨੇ ਘੁੱਗੀ ਫੇਰਨੀ ਹੈ, ਤੁਹਾਡੀ ਜਵਾਬ ਤਲਬੀ ਤੁਹਾਡੇ ਹੱਥ 'ਚ ਫੜਾਉਣੀ ਹੈ, ਤੇ ਉਹ ਜਾਣਾ। ਜਦ ਤੱਕ ਉਸਤਾਦ ਜ਼ਿਹਨੀ ਤੌਰ ਤੇ ਪੁਰਸਕੂਨ ਨਹੀਂ ਹੋਏਗਾ, ਉਹ ਸਹੀ ਤਾਲੀਮ ਨਹੀਂ ਦੇ ਸਕਦਾ, ਉਹ ਡਿਵਾਈਡਡ ਪਰਸਨ ਹੋ ਜਾਂਦਾ ਹੈ।
ਪੂਰੀ ਤਵੱਜਾ ਦੇ ਨਾਲ, ਪੂਰੀ ਯਕਸੋਈ ਦੇ ਨਾਲ ਪੜ੍ਹਾਉਣ ਦਾ ਜਿਹੜਾ ਇੱਕ ਮਾਦਾ ਹੁੰਦਾ ਇਨਸਾਨ ਦਾ, ਉਹ ਮੁੱਕ ਜਾਂਦਾ ਹੈ, ਆਪਣੇ ਮਸਾਇਲ 'ਚ ਉਲਝਿਆ ਰਹਿੰਦਾ ਹੈ। ਅਤੇ ਖ਼ਾਸ ਤੌਰ 'ਤੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ, ਉਹਨਾਂ ਦੇ ਬਸ ਸਮਝ ਲਓ ਕਿ 95 ਤੋਂ 99% ਜਿਹੜਾ ਟੀਚਿੰਗ ਸਟਾਫ ਹੈ ਉਹ ਇਸੇ ਕਿਸਮ ਦੇ ਮਸਾਇਲ ਦਾ ਸ਼ਿਕਾਰ ਹੈ। ਅਤੇ ਜੇ ਤੁਸੀਂ ਪਿੰਡਾਂ ਦੇ ਹੈਲਥ ਦੇ ਮਸਾਇਲ ਵੇਖੋ ਤਾਂ ਬਸ ਨਾ ਹੀ ਵੇਖੋ ਤਾਂ ਚੰਗਾ ਹੈ। ਨਾ ਉੱਥੇ ਬੇਸਿਕ ਹੈਲਥ ਯੂਨਿਟਸ ਨੇ, ਕੋਈ ਡਿਸਪੈਂਸਰੀਆਂ ਕੋਈ ਨਹੀਂ। ਜਿੱਥੇ ਡਿਸਪੈਂਸਰੀਆਂ ਬਣੀਆਂ ਨੇ ਉੱਥੇ ਡਾਕਟਰ ਕੋਈ ਨਹੀਂ, ਦਵਾਈਆਂ ਕੋਈ ਨਹੀਂ, ਕੋਈ ਪੁੱਛ ਪ੍ਰਤੀਤ ਕੋਈ ਨਹੀਂ। ਬੰਦਾ ਮਰਨ ਵਾਲਾ ਹੁੰਦਾ ਤੇ ਚੁੱਕ ਕੇ ਉਹਨੂੰ ਸ਼ਹਿਰ ਲੈ ਟੁਰਦੇ ਨੇ। ਅੱਗੋਂ ਉਹਦੀ ਕਿਸਮਤ ਹੈ ਉਹ ਰਾਹ ਦੇ ਵਿੱਚ ਚਲਾਣਾ ਕਰ ਜਾਏ ਜਾਂ ਹਸਪਤਾਲ ਪਹੁੰਚ ਕੇ ਫੌਤ ਹੋਣ ਦੀ ਕੋਸ਼ਿਸ਼ ਫਰਮਾਏ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਦੇ ਇਹੋ ਜਿਹੇ ਮਸਲਿਆਂ ਬਾਰੇ ਗੌਰ ਕਰਨ। ਸਾਡਾ ਜ਼ਰਈ ਮੁਲਕ ਹੈ, 70% ਤੋਂ ਵੱਧ ਸਾਡੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਅਤੇ ਅਸੈਂਬਲੀਆਂ ਦੇ ਵਿੱਚ ਜੋ ਸਾਡੇ ਮੈਂਬਰ ਆਉਂਦੇ ਨੇ ਉਹ ਵੀ ਮੋਸਟ ਆਫ ਦੈਮ ਜਿਹੜੇ ਨੇ ਉਹ ਦਹੀ ਇਲਾਕਿਆਂ ਤੋਂ ਤਾਲੁਕ ਰੱਖਦੇ ਨੇ, ਲੇਕਿਨ ਉਹਨਾਂ ਨੂੰ ਆਪਣੇ ਪਿੰਡਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਕਿਉਂਕਿ ਪਿੰਡਾਂ ਦੇ ਲੋਕ ਤੇ ਸਿਰਫ ਲੋਕ ਹੁੰਦੇ ਨੇ, ਉਹਨਾਂ ਦੇ ਵੋਟਰ ਹੁੰਦੇ ਨੇ। ਉਹਨਾਂ ਦੇ ਮਸਲੇ ਮਸਾਇਲ ਜੋ ਹੱਲ ਕਰਨ ਬਹਿ ਜਾਣ ਮੀਆਂ ਸਾਹਿਬ, ਤੇ ਮੀਆਂ ਸਾਹਿਬ ਦੀ ਆਪਣੀ ਚੁਦਰਾਹਟ ਤਾਂ ਮੁੱਕ ਜਾਂਦੀ ਹੈ। ਉਹਨਾਂ ਦੀ ਚੁਦਰਾਹਟ ਚੱਲਦੀ ਇਸੇ ਚੱਕਰ ਦੇ ਵਿੱਚ ਹੈ ਕਿ ਲਾਹੌਰ ਬੈਠੇ ਰਹਿਣ, ਇਸਲਾਮਾਬਾਦ ਬੈਠੇ ਰਹਿਣ, ਪਿੰਡ ਵਿੱਚ ਜਾਣ ਤੇ ਵੈਲੀ ਚੋਂ ਬਾਹਰ ਨਾ ਨਿਕਲਣ, ਜਾਂ ਫਿਰ ਡੇਰਾਦਾਰੀ ਸਜਾਨ, ਚੌਂ ਵੇਲੀ ਆਪਣੇ ਹਮ ਖਿਆਲ ਬੁਲਾ ਕੇ ਥੋੜ੍ਹੀ ਦੇਰ ਹੁੱਕਾ ਸਿਗਰਟ ਛਿਕਣ, ਦਾਰੂ ਛਿਕਣ, ਕੋਈ ਵੀ ਛਿਕਣ, ਉਸ ਤੋਂ ਬਾਅਦ ਫਿਰ ਘਰੋਂ ਘਰੀ। ਮਸਲੇ ਉੱਥੋਂ ਦੇ ਉੱਥੇ, ਭਾਵੇਂ ਉਹ ਸਿਹਤ ਦੇ ਮਸਲੇ ਨੇ ਪਿੰਡਾਂ ਦੇ, ਭਾਵੇਂ ਉਹ ਤਾਲੀਮ ਦੇ ਮਸਲੇ ਨੇ ਪਿੰਡਾਂ ਦੇ, ਉਹ ਉੱਥੇ ਦੇ ਉੱਥੇ ਹੀ ਨੇ ਅਤੇ ਰੁਕ ਨਹੀਂ ਗਏ। ਇਹ ਨਹੀਂ ਕਿ ਉਹਨਾਂ ਦਾ ਹੁਜਮ ਉਹਨੇ ਦਾ ਉਹਨੇ ਹੀ ਰਹਿ ਗਿਆ, ਹੁਜਮ ਵੱਧ ਰਿਹਾ ਮਸਲਿਆਂ ਦਾ। ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਮਸਲੇ ਜਦੋਂ ਹੋਰ ਹੀ ਵੱਡੇ ਹੋ ਗਏ ਤਾਂ ਬਣੇਗਾ ਕੀ। ਇਸ ਲਈ ਕਿ ਫਿਰ ਜਦੋਂ ਮਸਲੇ ਨਹੀਂ ਮੁੱਕਦੇ, ਮਸਲੇ ਇਨਲਾਰਜ ਹੁੰਦੇ ਨੇ, ਅਤੇ ਫਿਰ ਬਲਾਸਟ ਹੁੰਦਾ, ਉਹ ਫਿਰ ਸਾਰਾ ਕੁਛ ਰੋੜ ਕੇ ਲੈ ਜਾਂਦਾ। ਅੱਗੋਂ ਤੁਹਾਡੀ ਮਰਜ਼ੀ ਹੈ, ਮਸਲੇ ਹੱਲ ਕਰੋ ਜਾਂ ਫਿਰ ਉਸ ਬਲਾਸਟ ਦਾ ਸਾਹਮਣਾ ਕਰੋ ਜੋ ਕਿ ਉਹਨਾਂ ਥਾਵਾਂ 'ਤੇ ਪੈਦਾ ਹੋ ਰਿਹਾ ਹੈ ਜਿਨ੍ਹਾਂ ਨੂੰ ਐਜੂਕੇਸ਼ਨ ਦੀਆਂ ਪੂਰੀਆਂ ਸਹੂਲਤਾਂ ਨਹੀਂ, ਉਹਨਾਂ ਦੇ ਬੱਚਿਆਂ ਦਾ ਕੋਈ ਮੁਸਤਕਬਲ ਨਹੀਂ, ਜਿਨ੍ਹਾਂ ਨੂੰ ਜੀਣ ਲਈ ਉੱਥੇ ਕੋਈ ਸਿਹਤ ਦੇ ਜਿਹੜੇ ਮਸਾਇਲ ਨੇ ਉਹ ਮਸਾਇਲ ਦਾ ਕੋਈ ਹੱਲ ਨਹੀਂ। ਜਾਂ ਇਹੋ ਜਿਹੇ ਮਸਲੇ ਨਿੱਕੇ ਮੋਟੇ ਹੱਲ ਕਰੋ, ਨਹੀਂ ਤਾਂ ਫਿਰ ਵੇਖ ਲਓ ਸਾਡਾ ਬਣਨਾ ਕੀ ਹੈ, ਤੁਹਾਡਾ ਬਣਨਾ ਕੀ ਹੈ। ਅਤੇ ਉਹ ਜਿਹੜੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ, ਸਿਰਫ ਵੋਟਰ ਸਮਝਦੇ ਨੇ, ਉਹਨਾਂ ਨਾਲ ਸਲੂਕ ਕੀ ਹੋਣਾ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਤੁਹਾਡੀ ਆਪਣੀ ਤਕਨੀ ਹੈ ਕਿ ਤੁਸੀਂ ਵੇਖੋਗੇ ਕਿ ਫਿਰ ਹੁੰਦਾ ਕੀ ਹੈ। ਗੱਲ ਹੈ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ।